ਅਟਾਰਨੀ ਟਿਰਕੇਨਾ ਜੀ ਆਪਾਂ ਗੱਲ ਕਰ ਲਈਏ, ਜਿਹੜੇ ਕੱਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਦੀ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹ ਐਰੀਜ਼ੋਨਾ 'ਚ ਜਿਹੜੀ ਉਹ ਗਈ ਆ, ਅਤੇ ਉੱਥੇ ਜਾ ਕੇ ਸਖਤੀ ਵਾਲੀਆਂ ਗੱਲਾਂ ਹੀ ਫਿਰ ਜਿਹੜੀਆਂ ਉਹਨਾਂ ਨੇ ਉਹ ਕਰ ਦਿੱਤੀਆਂ ਆ। ਸੋ ਓਵਰਆਲ ਬਿਫੋਰ ਆਪਾਂ ਕਾਲਸ ਤੋਂ ਪਹਿਲਾਂ ਤੁਹਾਨੂੰ ਕੀ ਲੱਗ ਰਿਹਾ ਭਵਿੱਖ ਦੇ ਵਿੱਚ, ਜੇ ਟਰੰਪ ਹੁਣੀ ਆਉਂਦੇ ਆ ਚਾਹੇ ਹੈਰਿਸ ਹੁਣੀ ਆਉਂਦੇ ਆ, ਬਾਰਡਰਸ ਦੇ ਉੱਤੇ ਸਿਚੁਏਸ਼ਨ ਕਿੱਦਾਂ ਦੀ ਰਹਿਣ ਵਾਲੀ ਹੈ? ਕੀ ਇਸ ਨੂੰ ਲੈ ਕੇ ਕਿਆਸ ਰਹੀਆਂ ਨੇ, ਕੀ ਭਵਿੱਖਬਾਣੀ ਤੁਹਾਨੂੰ ਲੱਗਦੀ ਹੈ? ਤੁਸੀਂ ਇਹ ਗੱਲ ਦੇਖਿਓ ਕਿ ਕਦੀ ਵੀ ਨਾ ਹੀ ਡੈਮੋਕ੍ਰੇਟਾਂ ਨੇ ਨਾ ਹੀ ਟਰੰਪ ਹੋਣਾ ਨੇ ਕੈਲੀਫੋਰਨੀਆ ਦੇ ਵਿੱਚ ਆ ਕੇ ਬੋਲਣਾ ਕਿ ਇਮੀਗ੍ਰੈਂਟ ਮਾੜੇ ਇਹਨਾਂ ਨੂੰ ਰੋਕਣਾ ਜਾਂ ਟੰਗਣਾ ਵਾ, ਕਿਉਂਕਿ ਪ੍ਰੋ ਇਮੀਗ੍ਰੇਸ਼ਨ ਜਿਹੜੀ ਇਹ ਸਟੇਟ ਆ। ਤੇ ਕਮਲਾ ਹੈਰਿਸ ਜਿਹੜੀ ਹੈਗੀ ਉਹ ਗਈ ਕਿੱਥੇ? ਐਰੀਜ਼ੋਨਾ। ਐਰੀਜ਼ੋਨਾ ਕੀ ਲੱਗਦਾ? ਬਾਰਡਰ ਤੋਂ ਹੁੰਦੇ ਆ ਬੰਦੇ ਕ੍ਰੋਸ, ਜਿਹੜੇ ਉਹ ਲੋਕਾਂ ਦੇ ਆ ਮਸਲੇ ਆ, ਬੈਟਲ ਗਰਾਊਂਡ ਸਟੇਟ ਆ ਨਾਲੇ। ਹਾਂ, ਸੋ ਉਹ ਜਿਹੜਾ ਹੈਗਾ ਲੋਕਾਂ ਨੂੰ ਲੱਡੂ ਉਦਾਂ ਦਾ ਉਹਨਾਂ ਨੂੰ ਦੇਣਾ ਪੈਂਦਾ ਕਿ ਇਮੀਗ੍ਰੇਸ਼ਨ ਨੂੰ ਟਾਈਟ ਕਰ ਦੇਣਾ, ਏਦਾਂ ਕਰ ਦੇਣਾ, ਉਦਾਂ ਕਰ ਦੇਣਾ। ਤੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ, ਕਹਿ ਲਓ ਕਿ ਇੱਕ ਤਰ੍ਹਾਂ ਆਲਰੇਡੀ ਜਿੱਤ ਪ੍ਰੈਡਿਕਟਡ ਹੀ ਹੁੰਦੀ ਹੈ। ਤੇ ਰਿਪਬਲਿਕਨ ਤੇ ਪ੍ਰਚਾਰ ਵੀ ਆਪਣਾ ਇੰਨਾ ਨਹੀਂ ਕਰਦੇ। ਸੇਮ ਥਿੰਗ ਜਿੱਦਾਂ ਟੈਕਸਸ ਦੇ ਵਿੱਚ ਰਿਪਬਲਿਕਨਸ ਦੀ ਜਿਹੜੀ ਉਹ ਹੁੰਦੀ ਆ, ਤੇ ਫਲੋਰੀਡਾ ਜਿਹੜੀ ਕਹਿ ਲਓ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਦਾਂ ਸਵਿੰਗ ਸਟੇਟ ਆ, ਇਮੀਗ੍ਰੈਂਟ ਵੀ ਉੱਥੇ ਕਈ ਕੁਛ ਆਣਾ, ਤੇ ਜਿਹੜੀਆਂ ਛੋਟੀਆਂ ਮੋਟੀਆਂ ਨਿੱਕੀਆਂ ਜਿਹੜੀਆਂ ਸਟੇਟਾਂ ਮਿਸ਼ੀਗਨ, ਓਹਾਇਓ, ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਇਲੈਕਸ਼ਨਸ ਜਿਹੜੀਆਂ ਡਿਸਾਈਡ ਕਰਦੀਆਂ ਹੁੰਦੀਆਂ ਹਮੇਸ਼ਾ। ਤੇ ਐਰੀਜ਼ੋਨਾ, ਟੈਕਸਸ ਜਿਹੜੀਆਂ ਬਾਰਡਰ ਦੇ ਨਾਲ ਲੱਗਦੀਆਂ ਜਿਹੜੀਆਂ ਸਟੇਟਸ ਜਿੱਥੋਂ ਲੋਕੀ ਟੱਪ ਕੇ ਆਉਂਦੇ ਆ, ਤੇ ਉਧਰ ਆਬਵੀਅਸਲੀ ਆਪਣੀ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਜਿੱਤਣ ਲਈ ਤੁਹਾਨੂੰ ਏਦਾਂ ਦੇ ਜਿਹੜੇ ਬਿਆਨ ਉਹ ਦੇਣੇ ਪੈਂਦੇ ਆ। ਠੀਕ ਹੈ। ਪੋਲਿਟਿਕਸ ਦਾ ਤਾਂ ਇਹੀ ਲੱਗ ਰਿਹਾ ਕਿ ਬਰਾਬਰ ਹੀ ਜਿਹੜਾ ਕੰਮ ਚੱਲ ਰਿਹਾ। ਤੇ ਇਹਦੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਬਾਈਡਨ ਨੂੰ ਮਲਾਈਆਂ ਕੱਢ ਕੇ ਚਾਹ ਚੋਂ ਬਾਹਰ ਸੁੱਟਿਆ, ਦੁੱਧ ਚੋਂ ਮੱਖੀ ਕੱਢੀ ਦੀ ਹੈ ਜਿੱਦਾਂ। ਤੇ ਮੈਂ ਕਿਹਾ ਹੁਣ ਅਮਰੀਕਾ ਦਾ ਇਹ ਆ ਕਿ ਜਿਹੜੇ ਸਾਰੀਆਂ ਤੁਸੀਂ ਵੇਖੋ, ਪਤਾ ਸਾਰਿਆਂ ਨੂੰ ਪਹਿਲਾਂ ਹੁੰਦਾ ਕਿ ਜਿਹੜੇ ਈਵਨ ਤੁਸੀਂ ਆਪਣੇ ਜੇ ਇੰਡੀਆ ਦੀ ਵੀ ਗੱਲ ਕਰੋ, ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਉਹ ਵੀ ਬੰਦਾ ਠੰਡਾ ਪੈ ਗਿਆ ਖਾਰੂ। ਇਹ ਕੀ ਹੁੰਦਾ ਕਿ ਜਿਹੜਾ ਬੰਦਾ ਅੱਗੇ ਮੱਛਰ ਦਾ ਹੁੰਦਾ ਹੀ ਆ, ਜਿੰਨਾ ਜਿਹੜੇ ਪਿੱਛੇ ਜਿਹੜੇ ਮਾਲਕ ਹੁੰਦੇ ਆ ਉਹ ਮਛਰਾਣਾ ਬੰਦੇ ਨੂੰ ਚਾਹੁੰਦੇ ਆ, ਜਿਹੜੀ ਸਿੱਧੀ ਗੱਲ ਆ। ਤੇ ਜਿਹੜਾ ਹੁਣ ਟਰੰਪ ਹੋਣਾ ਤੇ ਜਿਹੜੇ ਅਸੈਸੀਨੇਸ਼ਨ ਆ, ਇਹ ਅਟੈਂਪਟ ਏਦਾਂ ਵਾ ਕਿ ਉਹ ਇੱਕ ਲੂਜ਼ ਕੈਨਨ ਆ, ਉਹ ਐਸਟੈਬਲਿਸ਼ਮੈਂਟ ਦਾ ਬੰਦਾ ਜਿਹੜਾ ਨਹੀਂ ਹੈਗਾ, ਕਿ ਉਹ ਅਗਲਾ ਸਿੱਧਾ ਹੀ ਕਹਿੰਦਾ ਮੈਂ ਲੜਾਈਆਂ ਰੋਕ ਦੇਣੀਆਂ, ਮੈਂ ਏਦਾਂ ਕਰ ਦੇਣਾ, ਉਦਾਂ ਕਰ ਦੇਣਾ। ਉਹਦਾ ਈਵਨ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਸੀਗਾ, ਉਹਨਾਂ ਵੀ ਮੁੜਿਆ, ਉਹਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਫੰਡਿੰਗ ਦੇਣੀ ਆ, ਉਹਨੇ ਕਹਿੰਦਾ ਮੈਂ ਦੋਨੋਂ ਸਾਈਡਾਂ ਨੂੰ ਜਿਹੜਾ ਲੜਾਈ ਮੈਂ ਰੋਕ, ਕੱਲ ਹੀ ਮਿਲਿਆ ਆ ਜੀ ਉਹਨੂੰ, ਲੜਾਈ ਮੈਂ ਰੋਕ ਦੇਣੀ, ਹਨਾ। ਸੋ ਉਹ ਜਿਹੜਾ ਬੰਦਾ ਉਹ ਪਹਿਲਾਂ ਹੀ ਬਿਲੀਅਨਰ, ਤੇ ਕਿਸੇ ਦੇ ਆਖੇ ਲੱਗਣ ਵਾਲਾ ਹੈ ਨਹੀਂ, ਤਾਂ ਕਰਕੇ ਉਹ ਥ੍ਰੈਟ ਆ। ਤੇ ਤੁਸੀਂ ਇਹ ਵੇਖੋ ਕਿ ਜੇ ਬਾਈਡਨ ਨੂੰ ਏਡੀ ਆਸਾਨੀ ਨਾਲ ਉਹਨਾਂ ਨੇ ਕਿ ਰਾਤੋਂ ਰਾਤ ਉਹਨਾਂ ਡਿਬੇਟ ਤੋਂ ਬਾਅਦ ਡਿਸਾਈਡ ਕਰ ਲਿਆ ਕਿ ਨਹੀਂ ਤੂੰ ਨਹੀਂ ਕਰਨਾ, ਜੇ ਉਹ ਕਹਿੰਦੇ ਕਿ ਤੂੰ ਕਰਨਾ, ਤੇ ਉਹ ਵਿਚਾਰਾ ਭਾਵੇਂ ਫਿਜ਼ੀਕਲ ਉੱਤੇ ਜਾਣ ਵੀ ਨਹੀਂ, ਤਾਂ ਵੀ ਉਹਨੂੰ ਖੜਾ ਕੀਤਾ ਆ। ਤੇ ਵਾਈਸ ਪ੍ਰੈਜ਼ੀਡੈਂਟ ਹੈਰਿਸ ਸੀਗੀ। ਤੁਸੀਂ ਉਤੋਂ ਜਿਹੜਾ ਕਨਕਲੂਜਨ ਇਹ ਵੀ ਕੱਢ ਸਕਦੇ ਆ ਕਿ ਦੇਖੋ ਤੁਸੀਂ ਕਿ ਹੈਰਿਸ ਜਿਹੜੀ ਆ, ਜੇ ਤਾਂ ਬਾਈਡਨ ਨੂੰ ਏਦਾਂ ਕੀਤਾ ਜਾ ਸਕਦਾ ਤਾਂ ਹੈਰਿਸ ਦਾ ਵੀ ਤਾਂ ਸੇਮ ਹੀ ਸਟੇਟਸ ਹੋਇਆ ਨਾ, ਕਿ ਜਿਹੜਾ ਤੁਸੀਂ ਦੇਖੋ ਇਹ ਤਾਂ ਹੁਣ ਪੈਰਾਸ਼ੂਟ ਦੇ ਨਾਲ ਲਿਆਂਦਾ ਹੋਇਆ ਕੈਂਡੀਡੇਟ ਹੀ ਹੈ, ਤਾਂ ਸ਼ਰੇਆਮ ਹੀ ਆ। ਪ੍ਰਾਇਮਰੀ ਵਿੱਚ ਤਾਂ ਕਿਸੇ ਨੇ ਲੜਾਈ ਨਹੀਂ ਕੀਤੀ, ਉੱਥੇ ਬਾਈਡਨ ਨੂੰ ਜਿਤਾਤਾ, ਜਿਹੜਾ ਕੋਈ ਉਲਟ ਖੜਦਾ ਸੀ ਉੱਥੇ ਉਹਨਾਂ ਨੇ ਰੋਕਤਾ, ਤੇ ਇਵੈਂਚੁਅਲੀ ਬਾਈਡਨ ਹੁਣੀ ਲਾਂਭੇ ਕਰਕੇ ਇਹਨੂੰ ਜਿਹੜਾ ਇੰਡੋਰਸ ਕਰਤਾ, ਤੇ ਇਹ ਕੈਂਡੀਡੇਟ ਬਣ ਗਈ। ਜਿਹੜੀ ਰਾਜਗੁਰੂ ਜੀ ਜਿੰਨਾ ਕਿ ਮੈਨੂੰ ਵੇਖਦਾ ਇੱਥੇ, ਹਨਾ, ਤੇ ਆਪਾਂ ਨਿਊਟਰਲ ਸਾਈਡ ਰੱਖੀਦਾ, ਜਿੱਥੇ ਆਪਣੇ ਕਈ ਵਾਰੀ ਲੋਕ ਗਲਤ ਹੁੰਦੇ ਆਪਾਂ ਵੀ ਕਹਿ ਦਈਦਾ ਕਮੈਂਟ, ਆਪਾਂ ਕਦੀ ਝਾਕਾ ਨਹੀਂ ਰੱਖੀਦਾ, ਕ੍ਰਿਟਿਸਿਜ਼ਮ ਵੀ ਕਈ ਵਾਰੀ ਸਾਡਾ ਹੁੰਦਾ ਵਾ। ਪਰ ਦੇਖੋ ਇਮੀਗ੍ਰੈਂਟਾਂ ਦੀ ਇਹਨਾਂ ਨੂੰ ਲੋੜ ਆ, ਕੰਮ ਜਿਹੜੇ ਇਹਨਾਂ ਦੇ ਖੇਤਾਂ ਖੁੱਤਾਂ ਦੇ ਸਾਰੇ ਆ, ਕੈਲੀਫੋਰਨੀਆ ਕਿਤੇ ਚੱਲ ਜਾਓ, ਰੈਸਟੋਰੈਂਟਾਂ 'ਚ ਚੱਲ ਜਾਓ, ਤੁਸੀਂ ਜਿਹੜੇ ਸਟੋਰਾਂ ਦੇ ਵਿੱਚ ਚੱਲ ਜਾਓ, ਫਰੰਟ ਡੈਸਕ ਤੇ ਤੁਸੀਂ ਚੱਲ ਜਾਓ, ਤੇ ਹਰੇਕ ਕੰਮ ਜਿਹੜਾ ਇਮੀਗ੍ਰੈਂਟ ਜਿਹੜਾ ਕਰ ਰਿਹਾ, ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ, ਉਹ ਜਿਹੜੀਆਂ ਜੌਬਸ ਹੈਗੀਆਂ ਇਹਨਾਂ ਨੇ ਨਹੀਂ ਕਰਨੀਆਂ। ਬੋਟਮ ਲਾਈਨ ਇਹ ਹੈਗੀ ਆ, ਉਹ ਜੋ ਮਰਜ਼ੀ ਕਹੀ ਜਾਣ, ਉਹਨਾਂ ਨੇ ਇੱਥੋਂ ਵਾਲਿਆਂ ਨੇ ਨਹੀਂ ਕਰਨੀ। ਸਾਰਿਆਂ ਨੂੰ ਪਤਾ ਵਾ, ਇਹਨਾਂ ਨੂੰ ਖੁਦ ਵੀ ਪਤਾ ਵਾ, ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਵੀ ਪਤਾ, ਜਿਹੜੇ ਟਰੰਪ ਉਹਨਾਂ ਦੇ ਜਿਹੜੇ ਕਾਰੋਬਾਰ ਵੀ ਚੱਲਦੇ ਆ, ਬਿਲਡਿੰਗਾਂ ਜਿਹੜੀਆਂ ਉਹਨਾਂ ਦੀਆਂ ਬਣਦੀਆਂ, ਕੰਸਟਰਕਸ਼ਨ ਵਰਕਰ ਉਹਨਾਂ ਦੇ ਜਿਹੜੇ ਰਿਜ਼ੋਰਟ ਆ ਉਹਨਾਂ ਦੇ ਵਿੱਚ ਜਿਹੜੇ ਕੰਮ ਆ, ਉਹ ਸਭ ਜਿਹੜੇ ਵਰਕਰ ਆ, ਇਹ ਕੋਰੀ ਸੱਚਾਈ ਆ। ਕੰਮ ਨੂੰ ਬਹੁਤ ਲੋਕੀ ਜਿਹੜੇ ਭੱਜ ਕੇ ਇੱਥੇ ਆਉਂਦੇ ਆ, ਤੇ ਇਹਨਾਂ ਨੂੰ ਇਹ ਗੱਲ ਪਤਾ ਵਾ। ਹੁਣ ਜਿੱਦਾਂ ਕਿ ਗੱਲ ਦੱਸਿਆ ਕਿ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ, ਉਹ ਇੱਕ ਮੁੱਦਾ ਬਣਾਇਆ ਹੋਇਆ ਉਹਨਾਂ ਨੇ, ਜਿੱਦਾਂ ਅਬੋਰਸ਼ਨ ਵਾਲਾ ਮੁੱਦਾ ਬਣਾਇਆ ਵਾ, ਤੇ ਉਹ ਜਿਹੜਾ ਮੁੱਦਾ ਲੋਕਾਂ ਲਈ ਇੰਪੋਰਟੈਂਟ ਆ। ਤੇ ਹੁਣ ਜਿੱਦਾਂ ਜਿਹੜੇ ਪਿੱਛੋਂ ਦੀ ਲੋਕ ਜਿਹੜੇ ਸਰਕਾਰਾਂ ਚਲਾਉਂਦੇ ਆ ਕਿ ਬਾਈਡਨ ਸਾਹਿਬ ਤੁਸੀਂ ਕਰੋ ਜਾਂ ਨਾ ਕਰੋ, ਢਗਾਉਂਦੇ ਆ, ਉਹ ਜਿਹੜੇ ਬੰਦੇ ਆ ਉਹਨਾਂ ਲਈ ਇਮੀਗ੍ਰੇਸ਼ਨ ਜਿਹੜਾ ਮੇਨ ਏਜੰਡਾ ਨਹੀਂ ਹੈਗਾ। ਜੇ ਉਹ $1 trillion ਜਿਹੜਾ ਹੈਗਾ ਪ੍ਰਿਜ਼ਨ ਇੰਡਸਟਰੀ ਕੰਪਲੈਕਸ, ਫਾਰਮਾ ਇੰਡਸਟਰੀ ਕੰਪਲੈਕਸ, ਮਿਲਟਰੀ ਇੰਡਸਟਰੀ ਕੰਪਲੈਕਸ, ਜੇ ਉਹ ਸਾਰਾ ਇਹਦੇ ਵਿੱਚੋਂ ਦੀ $trillions ਜੇ ਸਿੱਧੇ ਹੀ ਲੀਗਲ ਤੌਰ ਦੇ ਉੱਤੇ ਟੈਕਸ ਪੇਅਰ ਮਨੀ ਜੇ ਲੈ ਸਕਦੇ ਆ, ਉਹਨਾਂ ਨੇ
ਚਿੱਲੜ ਕਿਉਂ ਇਕੱਠੇ ਜਿਹੜੇ ਕਰਨੇ ਆ, ਰਾਈਟ? ਉਹਨਾਂ ਨੂੰ ਜਿਹੜਾ ਚਾਹੀਦਾ ਆਪਣਾ ਬੰਦਾ ਇਸ ਵੇਲੇ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਬਿਲਕੁਲ ਕਲੀਅਰ ਆ ਕਿ ਉਹ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਚਾਹੁੰਦੀ ਆ ਕਿ ਹੈਰਿਸ ਆਵੇ। 2 ਵਾਰੀ ਅਸੈਸੀਨੇਸ਼ਨ ਅਟੈਂਪਟ ਹੋ ਗਿਆ। ਹੋਰ ਮੈਂ ਕਿਹਾ ਦੇਖ ਲਓ ਕਿੱਦਾਂ, ਕਿ ਮੈਂ ਕਿਹਾ ਏਦਾਂ ਕਰਦੇ ਤਾਂ ਮਹੱਲੇ ਦੀ ਐਮਐਲਏ ਦੀ ਪੋਲਿਟਿਕਸ ਹੁੰਦੀ ਆ, ਕਦੀ ਗੋਲੀ ਚਲਾਤੀ ਉੱਤੇ, ਕਦੀ ਕੁਛ ਕਰਤਾ। ਤੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਉਹ ਸਾਊਂਡ ਬਾਈਟ ਆ, ਕਿਉਂਕਿ ਉਹ ਨਿਊਜ਼ਾਂ ਦੇ ਵਿੱਚ ਚਮਕਦੀ ਹੈ, ਐਂਡ ਦੇ ਵਿੱਚ ਹੁਣ ਉਹੀ ਆ ਆਪਣਾ ਜਦੋਂ ਬੰਦਾ ਆਉਂਦਾ ਉਹਨਾਂ ਦੇ ਫੇਵਰ ਦੇ ਫੈਸਲੇ ਲੈਂਦਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੇ ਰਬਰ ਸਟੈਂਪ ਲਾਉਂਦਾ। ਤੇ ਹੈਰਿਸ ਉਹ ਵਾਲੀ ਕੈਂਡੀਡੇਟ ਮੈਨੂੰ ਲੱਗਦਾ ਹੈਗੀ ਆ ਤਕਰੀਬਨ। ਤੇ ਜਿਹੜਾ ਹੁਣ ਟਰੰਪ ਆ ਉਹਦੇ ਐਂਟੀ ਟਰੰਪ ਕੈਂਪੇਨ ਕਿ ਹੇਟ ਫਲਾਉਂਦਾ ਬੰਦਾ, ਏਦਾਂ ਕਰਦਾ ਉਦਾਂ ਕਰਦਾ, ਉਹ ਚੀਜ਼ਾਂ ਜਿਹੜੀਆਂ ਮੀਡੀਆ 'ਚ ਜਿਹੜੀ ਸਰਕਸ ਆ ਉਹ ਜ਼ਿਆਦਾ ਵੇਖਣ ਨੂੰ ਮਿਲਦੀ ਆ। ਤੇ ਅੱਗੋਂ ਉਹਨੂੰ ਵੀ ਪਤਾ ਜਿਹੜਾ ਟਰੰਪ ਉਹ ਵੀ ਬੜਾ ਸਮਾਰਟ ਬੰਦਾ, ਉਹ ਵੀ ਜਿਹੜੇ ਤੁਸੀਂ ਦੇਖੋ ਕਿ ਉਹਦੇ ਸੱਜਣ ਮਿੱਤਰ ਜਿਹੜੇ ਕੌਣ ਰਹੇ ਆ, UFC ਦਾ ਪ੍ਰੈਜ਼ੀਡੈਂਟ ਡੇਨਾ ਵਾਈਟ, ਵਿੰਸ ਮੈਕਮੈਨ, ਉਹ ਵੇਗਸ ਵੂਗਸ ਦਾ ਉਹਦਾ ਪਹਿਲਾਂ ਆਪਣਾ ਖੁਦ ਵੀ ਲਾਈਵ ਜਿਹੜਾ ਰਿਐਲਿਟੀ ਟੀਵੀ ਸ਼ੋਅ ਰਿਹਾ। ਤੇ ਕਾਫੀ ਜਿਹੜਾ ਤੁਸੀਂ ਕਹਿ ਲਓ ਕਿ ਨਿਊਯਾਰਕ ਦੇ ਵਿੱਚ ਕਾਫੀ ਐਲੀਟ ਸਰਕਲਾਂ 'ਚ ਉੱਠਿਆ ਬੈਠਿਆ, ਉਹਨੂੰ ਵੀ ਜਿਹੜੀ ਚੀਜ਼ ਪਤਾ ਕਿ ਇਹਨਾਂ ਨੇ ਮੈਨੂੰ ਜਿਹੜਾ ਮੀਡੀਆ ਵਾਲੇ ਆ ਇਹਨਾਂ ਨੇ ਮੈਨੂੰ ਸਹੀ ਟਾਈਮ ਜਿਹੜਾ ਨਹੀਂ ਦੇਣਾ, ਤੇ ਮੈਨੂੰ ਵੀ ਕੁਛ ਨਾ ਕੁਛ ਜਦੋਂ ਮੈਨੂੰ ਪੁੱਠੀ ਗੱਲ ਕਰਦੇ ਆ ਮੈਂ ਵੀ ਉਹਨੂੰ ਜਿਹੜਾ ਅੱਗੇ ਹੋਰ ਪੁੱਠੀ ਗੱਲ ਕਰਾਂ। ਤੇ ਉਹ ਤੁਸੀਂ ਉਹਦੀ ਕੋਈ ਚੀਜ਼ ਦੇਖ ਲਓ ਕਿ CNN ਤੇ ਡਿਬੇਟ ਆ, ਇੱਕ ਬੰਦੇ ਨਾਲ ਨਹੀਂ ਡਿਬੇਟ ਕਰ ਰਿਹਾ, ਉਹ 3 ਜਣਿਆਂ ਨਾਲ ਕਰ ਰਿਹਾ, ਜਿਹੜਾ ਰਿਪੋਰਟਰ ਆ ਉਹ ਵੀ। ਤੇ ਇਮੀਗ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਰੌਲਾ ਬਣਾਇਆ ਹੋਇਆ ਉਹ ਇੰਨਾ ਕੋਈ ਖਾਸ ਵੱਡਾ ਰੌਲਾ ਨਹੀਂ ਹੈਗਾ। ਅਫਕੋਰਸ ਇਹਨਾਂ ਨੂੰ ਬਾਰਡਰ ਜਿਹੜਾ ਆਪਣਾ ਸਿਕਿਉਰ ਕਰਨਾ ਚਾਹੀਦਾ। ਉਹ ਵਕੀਲ ਜਿਹੜੇ ਆ ਸਾਰੇ ਖੁਦ ਵੀ ਕਹਿੰਦੇ ਆ ਤੁਸੀਂ ਇਹਨਾਂ ਦੀ ਇੰਟਰਵਿਊ ਲਓ ਪਹਿਲਾਂ ਬਾਰਡਰ ਤੇ, ਜਿਹੜਾ ਕੰਪੀਟੈਂਟ ਬੰਦਾ ਉਹੀ ਟੱਪ ਕੇ ਆਵੇ, ਵਕੀਲ ਨੂੰ ਵੀ ਅੱਗੇ ਸੌਖਾ ਜਿਹੜਾ ਹੋ ਜਾਂਦਾ ਤੇ ਲਾਅ ਐਂਡ ਆਰਡਰ ਜਿਹੜਾ ਬਣਿਆ ਰਹਿੰਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਕਈ ਵਾਰੀ ਕ੍ਰਿਮੀਨਲ ਬੰਦੇ ਜਾਂ ਮਾਫੀਆ ਵਾਲੇ ਬੰਦੇ ਆ ਉਹ ਵੀ ਬਾਰਡਰ ਟੱਪ ਕੇ ਆ ਜਾਂਦੇ ਆ। ਤੇ ਜੇ ਇਹ ਬਾਰਡਰ ਟਾਈਟ ਰੱਖਦੇ ਆ ਤੇ ਸਾਡੀ ਸਾਰਿਆਂ ਦੀ ਸਿਕਿਉਰਿਟੀ ਉਹਦੇ ਵਿੱਚ ਹੁੰਦੀ ਹੈ। ਸਿੱਧੀ ਜੀ ਗੱਲ ਹੈ ਨਾ, ਕਿ ਦੇਸ਼ ਨੂੰ ਹੁਣ ਇਹ ਤਾਂ ਨਹੀਂ ਹੈਗਾ 300 ਮਿਲੀਅਨ ਇੱਥੇ ਲੋਕ ਰਹਿੰਦੇ ਆ ਤੇ 100 ਮਿਲੀਅਨ ਤੁਸੀਂ ਬਾਹਰੋਂ ਦੀ ਮੰਗਾ ਲਓ ਤੇ ਉਹਨਾਂ ਨੂੰ ਵੈਟ ਨਾ ਕਰੋ, ਹਨਾ? ਜਿਹੜੇ ਕੰਮ ਕਰਨਾ ਚਾਹੁੰਦੇ ਆ, ਮਿਹਨਤ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੁਲਾਓ। ਤੋਂ ਸੋ ਇਹ ਜਿਹੜੀ ਦੇਸ਼ ਦੀ ਸਥਿਤੀ ਬਣੀ ਹੋਈ ਆ। ਤੇ ਪਹਿਲਾਂ ਤਾਂ ਬਾਈਡਨ ਦੇ ਹਿਸਾਬ ਨਾਲ ਸੀਗਾ ਤੇ ਲੱਗਦਾ ਹੈਗਾ ਟਰੰਪ ਜਿਹੜਾ ਜਿੱਤੂਗਾ, ਸਪੈਸ਼ਲੀ ਜਿਹੜੀ ਉਹਦੀ ਵੀਡੀਓ ਆਈ ਸੀਗੀ ਫਾਈਟ ਜਿਹੜੀ ਕਰਦਾ ਹੈਗਾ, ਉਹ ਬੜਾ ਆਈਕੋਨਿਕ ਜਿਹਾ ਸੀਗਾ ਕਿ ਯਾਰ ਇਹ ਤਾਂ ਹੁਣ ਅਨਬੀਟੇਬਲ ਕੈਂਡੀਡੇਟ ਆ। ਪਰ ਤੁਸੀਂ ਦੇਖ ਲਓ ਕਿ ਉਹਨੂੰ ਦੁਬਾਰਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਪੈਰਾਸ਼ੂਟ ਨਾਲ ਲਿਆ ਕੇ ਮੈਦਾਨ 'ਚ ਖੜਾ ਕਰਤਾ, ਗੇਮ ਮਤਲਬ ਰਾਤੋਂ ਰਾਤ ਉਹਨਾਂ ਨੇ ਜਿਹੜੀ